ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਨਾਲ ਜੇਕਰ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕਲ ਦੀਆਂ ਸੇਵਾਵਾਂ ਦਿੰਦੇ ਹਨ। ਨਵੇਂ ਮੈਡੀਕਲ ਅਪਲਾਈ ਕਰਨਾ ਹੈ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਜਾਂ ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ 408-272-2500 ਦੇ ਉੱਤੇ। ਇਸੇ ਨਾਲ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕੀਨਾ 4159090503। ਇਹਨਾਂ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਵੈਦਰ ਨੂੰ ਲੈ ਕੇ ਗੱਲਬਾਤ ਕਰ ਲੈਂਦੇ ਹਾਂ। ਐਟਮੋਸਫੇਰਿਕ ਰਿਵਰ ਜਿਹੜਾ 12ਵਾਂ ਆਇਆ ਸੀ, ਉਹ ਤੋਂ ਬਾਅਦ ਕੈਲੀਫੋਰਨੀਆ ਦੇ ਜਿਹੜੀਆਂ ਉੱਚੀਆਂ ਪਹਾੜੀਆਂ ਹੈਗੀਆਂ ਆ, ਉਹ ਬਹੁਤ ਸਨੋ ਦੇ ਨਾਲ ਭਰੀਆਂ ਪਈਆਂ। ਯੋਸੇਮਿਟੀ ਵਾਲੀ, ਸਿਆਰਾ ਨਵਾਡਾ ਵਾਲੀ, ਇਹ ਸਾਰੀਆਂ 45 ਸਾਲਾਂ ਬਾਅਦ ਕਹਿੰਦੇ ਭਈ ਇੰਨਾ ਜ਼ਿਆਦਾ ਜਿਹੜਾ ਆ 5000 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ ਆ, ਉਹਨਾਂ ਦੇ ਰਸਤੇ ਜਿਹੜੇ ਆ ਕੱਟ ਆਫ ਕਰਨੇ ਪਏ, ਕਈ ਹਾਈਵੇ ਬੰਦ ਕਰਨੇ ਪਏ। ਸੋ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਆ। ਹੁਣ ਇਹ ਸਨੋ ਪਿਘਲੇਗੀ ਵੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਵੀ ਪਿਘਲ ਵੀ ਰਹੀ ਆ, ਤੇ ਉਹਦੇ ਨਾਲ ਜਿਹੜੀ ਫਲੱਡਿੰਗ ਆ ਉਹ ਬਹੁਤ ਜ਼ਿਆਦਾ ਹੋ ਰਹੀ ਆ। ਟੋਲੇਰੀ ਕਾਉਂਟੀ ਦੇ ਵਿੱਚ ਅੱਜ ਦੀ ਸਿਚੁਏਸ਼ਨ ਬਹੁਤ ਹੀ ਜਿੱਦਾਂ ਬੈਡ ਤੋਂ ਵਰਸ ਹੁੰਦੀ ਜਾ ਰਹੀ ਹੈਗੀ ਆ। 1 ਮਿਲੀਅਨ ਏਕੜ ਜੋ ਆ ਉਹ ਪਾਣੀ ਦੇ ਥੱਲੇ, ਟੋਲੇਰੀ ਕਾਉਂਟੀ ਵਾਲਾ ਜੋ ਏਰੀਆ ਆ, ਕਰਨ ਕਾਉਂਟੀ ਦਾ, ਉੱਥੇ ਡੁੱਬੇ ਹੋਏ ਹੈਗੇ। ਜੀ ਇਸੇ ਦੇ ਚੱਲਦਿਆਂ ਕੈਲੀਫੋਰਨੀਆ ਦੇ ਗਵਰਨਰ ਨਿਊਸਮ, ਉਹਨਾਂ ਨੇ ਕੈਲੀਫੋਰਨੀਆ ਦੀਆਂ ਜਿਹੜੀਆਂ ਡਰਾਊਟ ਰਿਸਟ੍ਰਿਕਸ਼ਨ ਸੀ ਉਹਨਾਂ ਨੂੰ ਹੁਣ ਵਾਪਸ ਰੋਲ ਬੈਕ ਜਿਹੜਾ ਉਹ ਕਰ ਦਿੱਤਾ ਆ। ਜਿਹੜੀਆਂ ਸਵੀਅਰ ਡਰਾਊਟ ਚੱਲ ਰਿਹਾ ਸੀ ਅੱਜ ਤੋਂ ਕੁਝ ਮਹੀਨੇ ਪਹਿਲਾਂ, ਬਹੁਤ ਹੀ ਜ਼ਿਆਦਾ ਮੀਂਹ ਪੈਣ ਵਾਲੇ ਸੀਜ਼ਨ ਦੇ ਕਰਕੇ ਉਸ ਦੇ ਵਿੱਚ ਤੇਜ਼ੀ ਨਾਲ ਚੇਂਜਸ ਆਈ ਆ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਹੁਣਾਂ ਨੇ 15% ਵਾਟਰ ਯੂਜ਼ ਰਿਡਕਸ਼ਨ ਵਾਲੰਟੀਅਰ ਐਲਾਨਿਆ ਸੀਗਾ ਜੁਲਾਈ ਦੇ ਵਿੱਚ। ਉਹ ਜਿਹੜੇ ਫੈਸਲੇ ਨੂੰ ਵਾਪਸ ਲੈ ਲਿਆ ਆ। ਸੋ ਸਟੇਟ ਵਾਈਡ ਡਰਾਊਟ ਐਮਰਜੈਂਸੀ ਉਹਨਾਂ ਨੇ ਅਕਤੂਬਰ ਵਿੱਚ ਘੋਸ਼ਿਤ ਕੀਤੀ ਸੀ। ਮਾਰਚ 2022 ਦੇ ਵਿੱਚ ਇੱਕ ਹੋਰ ਆਰਡਰ ਉਹਨਾਂ ਨੇ ਐਲਾਨਿਆ ਸੀਗਾ ਵੀ ਅਰਬਨ ਵਾਟਰ ਸਪਲਾਇਰਸ ਨੂੰ ਲੈਵਲ 2 ਐਕਟੀਵੇਟ ਕਰਨਾ ਪਊਗਾ, ਵਾਟਰ ਸ਼ਾਰਟੇਜ ਕੰਟੀਜੈਂਸੀ ਪਲਾਨਸ। ਉਸ ਨੂੰ ਵੀ ਇਹਨਾਂ ਨੇ ਹੁਣ ਵਾਪਸ ਲੈ ਲਿਆ ਹੈਗਾ ਆ। ਇਹ ਕਹਿੰਦੇ ਵੀ ਅਨਾਊਂਸਮੈਂਟ ਉਹਨਾਂ ਨੇ ਡਨਿੰਗਹਮ ਹਿਲਸ, ਯੋਲੋ ਕਾਉਂਟੀ ਦੇ ਵਿੱਚ, ਸੈਕਰਾਮੈਂਟੋ ਦੇ ਨਾਰਥ ਵਾਲੇ ਪਾਸੇ ਆ, ਜਿੱਥੇ ਰਾਈਸ ਤੇ ਆਲਮੰਡ ਫਾਰਮਰਸ ਆ ਉਹ ਇਸ ਵਿੰਟਰ ਦਾ ਜਿਹੜਾ ਸਵਾਗਤ ਕਰ ਰਹੇ ਸੀਗੇ, ਵੈਟ ਵਿੰਟਰ ਦਾ, ਉੱਥੇ ਜਾ ਕੇ ਕੀਤੀ ਆ। ਤੇ ਕਹਿੰਦੇ ਲਸ਼ ਗ੍ਰੀਨ ਜਿਹੜਾ ਇਸ ਟਾਈਮ ਰੈਂਚ ਆ ਉਹ ਦੇਖਣ ਨੂੰ ਮਿਲ ਰਹੀ ਸੀਗੀ। ਪਰ ਨਾਲ ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਆਪਾਂ ਵਿਜੀਲੈਂਟ ਜਿਹੜਾ ਉਹ ਰਹੀਏ, ਤੇ ਜਿਹੜਾ ਗਰਾਊਂਡ ਵਾਟਰ ਰਿਪਲੈਨਿਸ਼ਮੈਂਟ ਪ੍ਰੋਜੈਕਟ ਆ ਉਸ ਨੂੰ ਕਹਿੰਦੇ ਵੀ ਮੈਂ ਤੇਜ਼ੀ ਦੇ ਨਾਲ ਫਾਸਟ ਟਰੈਕ ਜਿਹੜੇ ਉਹ ਕੀਤੇ ਆ ਆਪਣੇ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ, ਤੇ ਸਟਾਰਮ ਵਾਟਰ ਕੈਪਚਰ ਰੀਸਾਈਕਲਿੰਗ ਪ੍ਰੋਗਰਾਮਸ ਨੂੰ ਹੋਰ ਤੇਜ਼ ਕਰਨ ਬਾਰੇ ਜਿਹੜਾ ਉਹ ਕੰਮ ਚੱਲ ਰਿਹਾ ਆ। ਸੋ ਪਾਣੀ ਜਿਹੜਾ ਹਰਜੋਤ ਸਿੰਘ ਜੀ ਜਿੰਨਾ ਮੀਂਹ ਡਿੱਗਦਾ, ਜੇ ਉਹ ਸਹੀ ਤਰੀਕੇ ਨਾਲ ਸਾਂਭ ਲਿਆ ਜਾਵੇ ਤਾਂ ਕਾਫੀ ਜਿਹੜਾ ਇਹੋ ਜਿਹੇ ਨੁਕਸਾਨ ਤੋਂ ਜਿਹੜਾ ਉਹ ਬਚਿਆ ਜਾ ਸਕਦਾ ਆ। ਅਕਤੂਬਰ 1 ਤੋਂ ਲੈ ਕੇ ਹੁਣ ਤੱਕ ਲਾਸ ਐਂਜਲਸ ਏਰੀਆ ਦੇ ਵਿੱਚ 24 ਇੰਚ ਤੱਕ ਜਿਹੜਾ ਮੀਂਹ ਪਿਆ ਆ, ਜਿਹੜਾ 200% ਨਾਰਮਲ ਟਾਈਮ ਪੀਰੀਅਡ ਨਾਲੋਂ ਜ਼ਿਆਦੇ ਆ। ਸੈਨ ਫਰਾਂਸਿਸਕੋ, ਓਕਲੈਂਡ, ਸੈਕਰਾਮੈਂਟੋ, ਸਟਾਕਟਨ, ਫ੍ਰਿਜ਼ਨੋ ਏਰੀਆ 'ਚ 150 ਤੋਂ ਲੈ ਕੇ 200% ਤੱਕ ਨਾਰਮਲ ਰੇਨਫਾਲ ਆ ਜਾਂ ਉਹ ਤੋਂ ਵੱਧ ਪਿਆ। ਸਿਆਰਾ ਨਵਾਡਾ ਦੇ ਵਿੱਚ 30% ਤੋਂ ਵੱਧ ਕੈਲੀਫੋਰਨੀਆ ਦਾ ਜਿਹੜਾ ਵਾਟਰ ਸਪਲਾਈ ਹੁੰਦਾ ਆ, ਉੱਥੇ ਸਨੋ ਪਈ ਹੈਗੀ ਆ। ਸੋ ਵਰਕਲੇ ਸੈਂਟਰਲ ਸਨੋ ਲੈਬ ਜੋ ਤਾਹੋ ਦੇ ਲਾਗੇ ਹੈਗੀ ਆ, ਉੱਥੇ 600 ਤੇ 77 ਇੰਚ ਸਨੋ ਪਈ ਆ ਇਸ ਵਿੰਟਰ ਦੇ ਵਿੱਚ। ਇਹ ਰੈਕਡ ਆ 1952 ਦੇ ਵਿੱਚ, ਕਹਿੰਦੇ 800 ਤੇ 12 ਇੰਚ ਸਨੋ ਇਹ ਸਾਰੇ ਕਾਸੀ ਦੇ ਵਿੱਚ ਪਈ ਸੀ। ਸੋ ਰੈਕਡ ਸਨੋ ਪੈਕ ਆ। ਰਿਜ਼ਰਵਾਇਰਸ ਜਿੰਨੇ ਵੀ ਆ ਪੂਰੀ ਤਰ੍ਹਾਂ ਭਰ ਚੁੱਕੇ ਆ। ਜਦੋਂ ਆਪਾਂ ਪਿਕਚਰਾਂ ਦੇਖਦੇ ਸੀ ਪੂਰੀ ਤਰ੍ਹਾਂ ਖਾਲੀ ਹੁੰਦੇ ਸੀ। ਕੈਲੀਫੋਰਨੀਆ ਦਾ ਡਰਾਊਟ ਲਗਭਗ ਖਤਮ ਹੋ ਚੁੱਕਾ ਹੈਗਾ।
ਸੋ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਸੀਆਂ ਉਹ ਉਠਾ ਦਿੱਤੀਆਂ ਗਈਆਂ ਤੇ 4.6 ਮਿਲੀਅਨ ਲੋਕ ਤਾਂ ਬਹੁਤ ਜ਼ਿਆਦਾ ਐਕਸਟ੍ਰੀਮ ਡਰਾਊਟ ਦੇ ਵਿੱਚ ਸੀਗੇ। ਉਹ ਸਾਰਾ ਕੁਝ ਜਿਹੜਾ ਆ ਚੇਂਜ ਹੋ ਗਿਆ ਹੈਗਾ ਆ। ਸੋ ਹੋਪਫੁਲੀ ਜੋ ਡਰਾਊਟ ਦੀ ਕੰਡੀਸ਼ਨ ਆ ਟੋਟਲੀ ਜਿਹੜੀ ਆ ਕੈਲੀਫੋਰਨੀਆ ਦੇ ਵਿੱਚੋਂ ਖਤਮ ਹੋ ਜਾਊਗੀ। ਜੀ, ਟਵਿੱਟਰ ਦੇ ਅੱਜ ਬਿਲਡਿੰਗ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਇੰਟਰਨੈਟ ਫਰੀडम ਵਾਚ ਪ੍ਰੋਟੈਸਟ ਜਿਹੜਾ ਉਹ ਕੀਤਾ ਗਿਆ। ਆਪਣੇ ਪੰਜਾਬੀ ਸਿੱਖ ਜਿਹੜੇ ਉੱਥੇ ਪਹੁੰਚੇ ਸੀ, ਉਹਨਾਂ ਨੇ ਟਵਿੱਟਰ ਦੀ ਉਸ ਪਾਲਿਸੀਜ਼ ਦਾ ਵਿਰੋਧ ਕੀਤਾ ਜਿਸ ਦੇ ਤਹਿਤ ਸਰਕਾਰ ਉਹ ਟਵਿੱਟਰ ਨੂੰ ਵਰਤ ਰਹੀ ਆ। ਉੱਥੋਂ ਦੇ ਜਰਨਲਿਸਟ, ਹਿਊਮਨ ਰਾਈਟ ਐਕਟਿਵਿਸਟ, ਸਿਟਿੰਗ ਮੈਂਬਰ ਆਫ ਪਾਰਲੀਮੈਂਟਸ ਤੇ ਹੋਰ ਜਿਹੜਾ ਵੀ ਸਿੱਖ ਆਵਾਜ਼ ਉਠਾਉਂਦਾ ਆ, ਉਹਨਾਂ ਦੇ ਖਾਤੇ ਬੰਦ ਕਰਨ ਦਾ ਜਾਂ ਉਹਨਾਂ ਨੂੰ ਵਿਦਹੈਲਡ ਜਿਹੜਾ ਉਹ ਕਰਨ ਦੇ ਲਈ। ਸੋ ਕਾਫੀ ਜਿਹੜੇ ਆ ਪ੍ਰੋਟੈਸਟਰਸ ਆ ਉਹ ਬਿਲਡਿੰਗ ਦੇ ਵਿੱਚੋਂ ਜਿਹੜੇ ਉਹ ਲੰਘੇ। ਉਹਨਾਂ ਨੇ ਆਪਣਾ ਇਸ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਆ ਉਹ ਆਪਣਾ ਇੱਕ ਹਿਸਾਬ ਦੇ ਨਾਲ ਕਰਵਾਇਆ। ਉੱਥੇ ਉਹਨਾਂ ਨੇ ਉਹ ਕੀਤਾ ਹੈਗਾ ਆ। ਸੋ ਇਹ ਪਹਿਲੀ ਵਾਰੀ ਇਸ ਹਿਸਾਬ ਦੇ ਨਾਲ ਹੋ ਰਿਹਾ ਆ ਵੀ ਪੰਜਾਬੀ ਸਿੱਖਸ ਜਿਹੜੇ ਟਵਿੱਟਰ ਦੇ ਵਿੱਚ ਆ ਕੇ ਉਹ ਕਰ ਰਹੇ ਆ। ਇਹ ਇਸ ਲਈ ਵੀ ਮਸਲਾ ਜਿਹੜਾ ਬਣ ਰਿਹਾ ਵੀ ਕਿਉਂਕਿ ਟਵਿੱਟਰ ਕਿਤੇ ਨਾ ਕਿਤੇ ਹੁਣ ਇਹ ਜਾਣਿਆ ਜਾ ਰਿਹਾ ਆ ਵੀ ਜਿਹੜੀਆਂ ਮਾਈਨੋਰਟੀ ਵੌਇਸਿਸ ਹੈਗੀਆਂ ਆ ਉਹਨਾਂ ਨੂੰ ਆਪਣੇ ਪ੍ਰੋਫਿਟ ਦੇ ਲਈ ਸਰਕਾਰਾਂ ਦੇ ਦਬਾਅ ਹੇਠ ਉਹਨਾਂ ਨੂੰ ਕੁਚਲ ਰਿਹਾ ਹੈਗਾ ਆ, ਉਹਨਾਂ ਨੂੰ ਬੰਦ ਕਰ ਰਿਹਾ ਹੈਗਾ। ਸੋ ਇੰਡੀਅਨ ਸਰਕਾਰ ਜਿਹੜਾ ਵੀ ਕੋਈ ਡਿਸੈਂਟ ਕਰਦਾ ਹੈ ਉਸ ਦੇ ਉਲਟ ਜਾਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਾ ਆ ਜਾਂ ਸਹੀ ਖਬਰਾਂ ਜਾਂ ਆਪਣੀ ਆਵਾਜ਼ ਜਿਹੜੀ ਉਹ ਚੱਕਦੇ ਆ ਉਹਨਾਂ ਨੂੰ ਬੰਦ ਕਰਨ ਦੇ ਵਿੱਚ ਪਿੱਛੇ ਨਹੀਂ ਹਟ ਰਿਹਾ ਹੈਗਾ। ਕਿ ਇਲਨ ਮਸਕ ਇਸ ਦੇ ਵਿੱਚ ਸਵਾਲਾਂ ਦੇ ਕਟਹਿਰੇ 'ਚ ਇਸ ਲਈ ਵੀ ਆ ਕਿਉਂਕਿ ਉਹ ਆਪਣੇ ਆਪ ਨੂੰ ਫਰੀडम ਆਫ ਸਪੀਚ ਦਾ ਐਬਸੋਲੂਟ ਦੱਸਦਾ ਆ ਵੀ ਮੈਂ ਕਿਸੇ ਦੀ ਵੀ ਆਵਾਜ਼ ਨੂੰ ਨਹੀਂ ਰੋਕੂੰਗਾ, ਪਰ ਭਾਰਤੀ ਜਿਹੜੇ ਬਾਜ਼ਾਰ ਦੇ ਵਿੱਚ ਉਹਨਾਂ ਦੀ ਟਵਿੱਟਰ ਦੀ ਬੱਲੇ ਬੱਲੇ ਰਹੇ, ਉਹਨਾਂ ਨੂੰ ਮੁਨਾਫਾ ਬਣਦਾ ਰਹੇ, ਇਸ ਲਈ ਸਰਕਾਰ ਮੂਹਰੇ ਉਹ ਵੀ ਜਿਹੜਾ ਉਹ ਗੋਡੇ ਟੇਕੀ ਬੈਠਾ ਆ। ਇਸੇ ਦੇ ਵਿਰੋਧ ਦੇ ਵਿੱਚ ਅੱਜ ਟਵਿੱਟਰ ਦੇ ਹੈੱਡਕੁਆਰਟਰਸ ਦੇ ਵਿੱਚ ਵੀ ਅੱਜ ਪ੍ਰਦਰਸ਼ਨ ਕੀਤਾ ਗਿਆ। ਸੋ ਬਿਲਕੁਲ ਜਿਹੜਾ ਬਿਜ਼ਨਸ ਆ ਉਹਦੇ ਵੱਲ ਪਹਿਲਾਂ ਦੇਖਦੇ ਆ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਆਪਾਂ ਪਿਛਲੇ ਕਈ ਦਿਨਾਂ ਤੋਂ ਦੱਸਦੇ ਆ ਰਹੇ ਆ ਜਿਹੜਾ ਜ਼ੁਲਮ ਹੋ ਰਿਹਾ ਸਿੱਖਾਂ ਦੇ ਉੱਤੇ, ਨੌਜਵਾਨਾਂ ਤੇ, ਉਹ ਤਾਂ ਹੋ ਹੀ ਰਿਹਾ। ਉਹ ਤੋਂ ਬਿਨਾਂ ਜਿਹੜੇ ਜਰਨਲਿਸਟ ਆ, ਜਿਹੜੇ ਕੋਈ ਥੋੜੀ ਸੱਚ ਦੀ ਖਬਰ ਲਿਖਦੇ ਆ, ਉਹਨਾਂ ਦੇ ਜਿਹੜੇ ਆ ਸਾਰੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ ਆ, ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਆ ਤੇ ਕਈਆਂ ਦੇ ਫੋਨ ਵੀ ਆਪਣੇ ਜ਼ਬਤ ਕਰ ਲਏ ਗਏ ਆ। ਅੱਜ 10 ਤੋਂ ਵੱਧ ਜਿਹੜੇ ਜਰਨਲਿਸਟ ਆ ਪੰਜਾਬ ਦੇ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਆ ਵੀ ਦੇਖੋ ਸਾਡੇ ਨਾਲ ਧੱਕਾ ਹੋ ਰਿਹਾ ਤੇ ਸਾਡਾ ਜਿਹੜਾ ਸਾਰਾ ਕੁਝ ਇਹਨਾਂ ਨੇ ਆਪਣੇ ਪੁਲਿਸ ਨੇ ਜ਼ਬਤੇ ਦੇ ਵਿੱਚ ਲੈ ਲਿਆ ਹੈਗਾ। ਸੋ ਕਾਲਡ ਇੰਡੀਆ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਾਣ ਵਾਲੇ ਦਾ ਸ਼ਰੇਆਮ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਜਲੂਸ ਨਿਕਲ ਰਿਹਾ ਹੈਗਾ ਹੈ। ਸੋ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ। ਸ਼ਰੇਆਮ ਇਨੋਸੈਂਟ ਲੋਕਾਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਸੈਡੀਸ਼ਨ ਐਕਟ ਹੁੰਦਾ ਆ ਉਸ ਨੂੰ ਲਾਇਆ ਜਾ ਰਿਹਾ ਆ। ਸੋ ਪਹਿਲੀ ਵਾਰੀ ਹੋਇਆ ਵੀ ਟਵਿੱਟਰ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਪੰਜਾਬੀ, ਸਿੱਖ, ਹਿੰਦੂ ਹੋਰ ਭੈਣ ਭਰਾ ਸੀ ਜਿਹੜੇ ਕਹਿੰਦੇ ਆ ਵੀ ਸਾਡੀਆਂ ਆਵਾਜ਼ਾਂ ਨੂੰ ਬੰਦ ਹੋ ਰਿਹਾ ਆ, ਉਹ ਇਸ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਏ। ਜੀ, ਕੈਲੀਫੋਰਨੀਆ ਦੇ ਨਾਲ ਕਈ ਹੋਰ ਡੈਮੋਕ੍ਰੇਟ ਜਿਹੜੀਆਂ ਬਲੂ ਸਟੇਟਸ ਜਿਨ੍ਹਾਂ ਨੂੰ ਆਖਿਆ ਜਾਂਦਾ, ਉਹ ਮੈਕਸੀਕਨ ਸਰਕਾਰ ਦੇ ਉਸ ਲਾਸੂਟ ਦੇ ਨਾਲ ਖੜ ਰਹੀਆਂ ਆ ਜਿਸ ਵਿੱਚ ਗਨ ਮੇਕਰਸ ਸਮਿਥ ਐਂਡ ਵੈਸਨ ਜਿਹੜੀ US ਦੀ ਗਨ ਮੇਕਰ ਆ, ਉਹਨਾਂ ਦੇ ਉਲਟ ਲਾਸੂਟ ਕੀਤਾ ਗਿਆ ਆ ਵੀ ਜਿਹੜੀ ਗਨ ਵਾਇਲੈਂਸ ਦੇ ਲਈ ਇਹ ਜਿਹੜਾ ਗਨ ਮੇਕਰ ਉਹ ਜ਼ਿੰਮੇਵਾਰ ਹੈਗਾ ਆ। ਇਸ ਤੋਂ ਪਹਿਲਾਂ ਇਦਾਂ ਦਾ ਹੀ ਇੱਕ ਹੋਰ ਲਾਸੂਟ ਮੈਸਾਚਿਊਸਟ ਦੇ ਵਿੱਚ ਕੀਤਾ ਗਿਆ ਸੀ। ਉਸ ਲਾਸੂਟ ਨੂੰ ਉੱਥੋਂ ਦੇ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਸੁਣਵਾਈ ਨਹੀਂ ਸੀ ਲਈ, ਉਹਨਾਂ ਨੂੰ ਥਰੋ ਆਊਟ ਕਰ ਦਿੱਤਾ ਸੀਗਾ। ਸੋ ਇਹ ਹੁਣ ਕੈਲੀਫੋਰਨੀਆ ਇਸ ਚੀਜ਼ ਨੂੰ ਐਗਰੀ ਕਰਦਾ ਆ ਵੀ ਜਿਹੜੇ US ਗਨ ਮੇਕਰਸ ਆ ਉਹ ਹੀ ਕਿਤੇ ਨਾ ਕਿਤੇ ਗਨ ਵਾਇਲੈਂਸ ਦੇ ਲਈ ਸਾਊਥ ਆਫ ਅਮਰੀਕਨ ਬਾਰਡਰ ਯਾਨੀ ਕਿ ਮੈਕਸੀਕੋ ਦੇ ਵਿੱਚ ਉਹ ਇਸ ਵਾਇਲੈਂਸ ਦੇ ਲਈ ਵੀ ਜ਼ਿੰਮੇਵਾਰ ਹੈਗੇ ਆ। ਸੋ ਇਹ ਇੱਕ ਨਵਾਂ ਜਿਹੜਾ ਦਰਵਾਜ਼ਾ ਜਿਹੜਾ ਹਰਜੋਤ ਸਿੰਘ ਜੀ ਖੁੱਲ ਰਹੇ ਅਮਰੀਕਾ ਵਿੱਚ ਵੀ ਕਈ ਖਾਸ ਕਰਕੇ ਜਿੱਦਾਂ ਬਲੂ ਸਟੇਟਸ ਦੀ ਗੱਲ ਕਰ ਉਹਦੇ ਵਿੱਚ ਇਦਾਂ ਦੇ ਕਈ ਕਾਨੂੰਨ ਦੀ ਚਰਚਾ ਚੱਲ ਰਹੀ ਆ ਜਾਂ ਆਪਣੇ ਸਿਟੀਜ਼ ਜਿਹੜੇ ਕਈ ਪੱਧਰ ਦੇ ਉੱਤੇ ਇਦਾਂ ਦੇ ਕਾਨੂੰਨ ਲਿਆਉਣ ਬਾਰੇ ਸੋਚ ਰਹੀ ਆ ਜਿਸ ਵਿੱਚ ਗਨ ਮੇਕਰਸ ਨੂੰ ਇਸ ਦੇ ਲਈ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਆ, ਜਿਹੜੀ ਉਹਨਾਂ ਦੇ ਹਥਿਆਰ ਵਰਤ ਕੇ ਉਸ ਦੇ ਨਾਲ ਕਈਆਂ ਦੀ ਜਾਨ ਲੈ ਲੈਂਦੇ ਆ। ਲੈਂਡਸਲਾਈਡ, ਮਡ ਸਲਾਈਡਸ, ਇਹ ਸਾਰਾ ਕੁਝ ਜਿਹੜਾ ਆ ਬਹੁਤ ਹੀ ਖਤਰਨਾਕ ਬਣਦਾ ਜਾ ਰਿਹਾ ਬੇ ਏਰੀਏ ਦੇ ਵਿੱਚ।
ਹਾਈਵੇ 580 ਦੇ ਉੱਤੇ ਇੱਕ ਪੋਰਸ਼ਨ ਜਿਹੜਾ ਆ ਉਹਦਾ ਜਿਹੜਾ ਸਾਈਡ ਆ ਉਹ ਥੱਲੇ ਡਿੱਗ ਪਿਆ। ਕੱਲ ਵੀਕਐਂਡ ਦੇ ਦੌਰਾਨ ਵੀ 680 ਕੁਛ ਜਗ੍ਹਾ ਤੋਂ ਉਹਨਾਂ ਨੇ ਬੰਦ ਕਰਨਾ ਆ। ਸੋ ਜੇ ਕਿਸੇ ਨੇ ਟਰੈਵਲ ਕਰਨਾ ਹੋਇਆ 680 ਦੇ ਉੱਤੇ ਬੜੇ ਧਿਆਨ ਦੇ ਨਾਲ ਜਾਇਓ। ਕਈ ਵਾਰੀ ਥੋੜ੍ਹੀ ਜਿਹੀ ਜਗ੍ਹਾ ਨੂੰ ਪਾਰ ਕਰਨ ਨੂੰ 3-3 ਘੰਟੇ ਲੱਗ ਜਾਂਦੇ ਹੈਗੇ ਆ। ਨਵਾਟੋ ਏਰੀਏ ਦੇ ਵਿੱਚ ਜਿਹੜਾ ਓਲਡ ਰੈਡਵੁੱਡ ਹਾਈਵੇ ਆ, ਸਾਊਥ ਬਾਉਂਡ ਹਾਈਵੇ 101, ਉੱਥੇ ਲੈਂਡਸਲਾਈਡ ਹੋਏ ਹੈਗੇ ਆ, ਜਿਹਦੇ ਨਾਲ ਕਈ 100 ਫੁੱਟ ਜੋ ਰੋਡ ਆ ਉਹ ਮੂਵ ਹੋ ਗਈ ਹੈਗੀ ਆ। ਬਿਲਕੁਲ ਬਕਲ ਹੋਈ ਤੁਹਾਨੂੰ ਜਿਹੜੀ ਰੋਡ ਆ ਉਹ ਦਿਸ ਰਹੀ ਹੈਗੀ ਆ। ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਨੇ ਕਿਹਾ ਵੀ ਉਹਨਾਂ ਦੀ ਗੈਸ ਲਾਈਨ ਪਾਈਪ ਦੇ ਉੱਤੇ 16 ਇੰਚ ਜੋ ਹਾਈ ਪ੍ਰੈਸ਼ਰ ਪੈ ਗਿਆ ਹੈਗਾ, ਕਿਉਂਕਿ ਉੱਥੋਂ ਮਿੱਟੀ ਜਿਹੜੀ ਹਿੱਲੀ ਹੈਗੀ ਆ। ਜੀਓ ਸਾਇੰਸ ਇੰਜੀਨੀਅਰਸ ਤੇ ਹੋਰ ਗੈਸ ਪਾਈਪਲਾਈਨ ਇੰਜੀਨੀਅਰਸ ਇਹਦੇ ਉੱਤੇ ਵਰਕਆਊਟ ਕਰ ਰਹੇ ਹੈਗੇ ਆ। ਤੇ US ਜਿਓਲੋਜੀਕਲ ਸਰਵੇ ਨੇ ਇਹ ਦੱਸਿਆ ਹੈ ਵੀ ਬਹੁਤ ਜਗ੍ਹਾ ਦੇ ਉੱਤੇ ਦਰਖਤ ਜੋ ਆ ਡਿੱਗੇ ਹੈਗੇ ਆ, ਸਟਰਕਚਰਸ ਜਿਹੜੀਆਂ ਆ ਉਹ ਡਿਸਪਲੇਸ ਹੋਈਆਂ ਆ, ਡਿਸਟਰਕਸ਼ਨ ਹੋਈ ਆ, ਟ੍ਰੈਫਿਕ ਬਲੋਕੇਜ ਹੋਇਆ, ਸਟਰੀਟ ਸਰਵਿਸਿਜ਼ ਤੇ ਰੋਡ ਬੈਡ ਡਿਸਟਰਕਸ਼ਨ ਹੋਈ ਹੈਗੀ ਆ। ਕੈਲਟ੍ਰੈਨ 24 ਆਵਰ ਇਹਨਾਂ ਨੂੰ ਫਿਕਸ ਕਰਨ ਦੇ ਵਿੱਚ ਲੱਗਾ ਹੋਇਆ ਹੈ। ਅਗਲੀ ਗੱਲ ਕਰਦੇ ਜਾਈਏ, ਟਰੰਪ ਹੁਣਾਂ ਦੀ ਗ੍ਰੈਂਡ ਜੂਰੀ ਦੇ ਮਾਮਲੇ ਦੇ ਵਿੱਚ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਨੂੰ ਮੌਤ ਦੀਆਂ ਧਮਕੀਆਂ, ਡੈਥ ਥ੍ਰੈਟਸ ਮਿਲ ਰਹੇ ਆ। ਅੱਜ ਕਹਿੰਦੇ ਵੀ ਇੱਕ ਚਿੱਠੀ ਵੀ ਉਹਨਾਂ ਦੇ ਦਫ਼ਤਰ ਨੂੰ ਘੱਲੀ ਗਈ, ਜਿਸ ਦੇ ਵਿੱਚ ਇੱਕ ਚਿੱਟੇ ਰੰਗ ਦਾ ਪਾਊਡਰ ਨਾਲ ਸ਼ਾਮਲ ਸੀਗਾ। ਟਰੰਪ ਹੁਣੀ ਵੀ ਆਪਣੀ ਉਹੀ 6 ਜਨਵਰੀ ਵਾਲੀ ਗੱਲ ਮੈਨੂੰ ਲੱਗਦਾ ਦੁਹਰਾਉਣ ਨੂੰ ਫਿਰਦੇ ਆ। ਉਹਨਾਂ ਨੇ ਵੀ ਇਸ ਪ੍ਰੋਬ ਦੇ ਮਾਮਲੇ ਵਿੱਚ ਪ੍ਰੋਟੈਸਟ ਦੇ ਨਾਲ ਹਿੰਸਾ ਵੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਥ੍ਰੈਟ ਇਸ ਹਿਸਾਬ ਦੇ ਨਾਲ ਦਿੱਤਾ ਆ। ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਨੇ ਪੋਟੈਂਸ਼ੀਅਲ ਡੈਥ ਤੇ ਡਿਸਟਰਕਸ਼ਨ ਕਹਿੰਦੇ ਆ ਵੀ ਉਸ ਦੀ ਧਮਕੀ ਦਿੱਤੀ ਹੈ ਜੇ ਉਹਨਾਂ ਨੂੰ ਇੰਡਾਈਟ ਕੀਤਾ ਜਾਂਦਾ ਆ। ਜਿਹੜਾ ਇੱਕ ਕ੍ਰਿਮੀਨਲ ਪ੍ਰੋਬ ਚੱਲ ਰਿਹਾ ਪੌਰਨ ਸਟਾਰ ਸਟਾਰਮੀ ਡੈਨੀਅਲਸ ਨੂੰ ਜਿਹੜੇ ਪੈਸੇ ਦੇ ਕੇ ਉਸ ਦੀ ਚੁੱਪੀ ਖਰੀਦਣ ਦੇ ਮਾਮਲੇ ਵਿੱਚ। ਸੋ ਡਿਸਟ੍ਰਿਕਟ ਅਟਾਰਨੀ ਬ੍ਰੈਗ ਇਸ ਕ੍ਰਿਮੀਨਲ ਪ੍ਰੋਬ ਨੂੰ ਉਹ ਲੀਡ ਕਰ ਰਹੇ ਆ ਤੇ ਉਹਨਾਂ ਨੂੰ ਮਲਟੀਪਲ ਹੁਣ ਡੈਥ ਥ੍ਰੈਟਸ ਜਿਹੜੇ ਆ ਉਹ ਮਿਲ ਰਹੇ ਹੈਗੇ ਆ। ਟਾਈਪਰਾਈਟਰ ਦੇ ਨਾਲ ਲਿਖਿਆ ਹੋਇਆ ਨੋਟ ਜਿਸ ਦੇ ਵਿੱਚ ਕਹਿੰਦਾ ਵੀ ਐਲਵਿਨ ਆਈ ਐਮ ਗੋਇੰਗ ਟੂ ਕਿਲ ਯੂ, ਉਹ ਜਿਹੜਾ ਉਹ ਆਇਆ ਸੀ ਤੇ ਨਾਲ ਉਸ ਦੇ ਵਿੱਚ ਇੱਕ ਚਿੱਟਾ ਪਾਊਡਰ ਸੀ। ਹੁਣ ਉਸ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਔਰਲੈਂਡੋ ਫਲੋਰੀਡਾ ਤੋਂ ਕਹਿੰਦੇ ਆ ਵੀ ਇਹ ਜਿਹੜੀ ਲੈਟਰ ਆ ਪੋਸਟਮਾਰਕ ਹੋਈ ਸੀਗੀ ਮੰਗਲਵਾਰ ਦੀ, ਜਿਹੜੀ DA ਦੇ ਮੇਲ ਰੂਮ ਦੇ ਵਿੱਚ ਅੱਜ ਪਹੁੰਚੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਸਿਕਿਉਰਿਟੀ ਜਿਹੜੀ ਆ ਉੱਥੇ ਵਧਾਈ ਗਈ ਹੈਗੀ ਆ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੀ ਵੀ, ਪਰ ਟਰੰਪ ਉਹਨਾਂ ਦੇ ਸਪੋਰਟਰਸ ਤੇ ਟਰੰਪ ਜਿਹੜੀ ਇਹ ਹਿੰਸਾ ਦਾ ਚੇਤਾਵਨੀ ਦੇ ਰਹੇ ਆ ਜਾਂ ਧਮਕੀ ਦੇ ਰਹੇ ਆ, ਇਹ ਸਮਹਾਓ ਇਦਾਂ ਲੱਗ ਰਿਹਾ ਵੀ ਉਹਨਾਂ ਨੂੰ ਬੈਕਲੈਸ਼ ਵੀ ਇਸ ਦੀ ਜਿਹੜੀ ਉਹ ਮਿਲ ਸਕਦੀ ਆ। ਤੇ ਪਰ ਜਿਹੜੇ ਟਰੰਪ ਦੇ ਸਪੋਰਟਰਸ ਆ ਉਹ ਇਸ DA ਨੂੰ ਸੋਰੋਸ ਬੈਕਡ ਐਨੀਮਲ ਤੱਕ ਵੀ ਜਿਹੜਾ ਉਹ ਆਖ ਰਹੇ ਆ। ਮਾਮਲਾ ਕਾਫੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੱਥੇ ਗਰਮਾ ਸਕਦਾ ਹੈ। ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਜੀ। ਸੈਕਰਾਮੈਂਟੋ ਦੇ ਵਿੱਚ ਵੀਕਐਂਡ ਦੇ ਦੌਰਾਨ 2 ਵਹੀਕਲਸ ਨੂੰ ਪੁਲਿਸ ਵੱਲੋਂ ਪੁੱਲ ਕੀਤਾ ਗਿਆ, ਜਿਹਦੇ ਵਿੱਚੋਂ 50 ਪਾਉਂਡ ਕ੍ਰਿਸਟਲ ਮੈਥ ਤੇ 62 ਇਲੀਗਲ ਫਾਇਰ ਆਰਮਸ ਆ, ਤੇ ਜਿਹਦੇ ਵਿੱਚ ਗੋਸਟ ਗਨਸ ਵੀ ਸੀਗੀਆਂ, ਉਹ ਉੱਥੋਂ ਲੱਭੀਆਂ ਹੈਗੀਆਂ ਆ। ਹਾਈਵੇ 99 ਤੇ ਮੈਕ ਰੋਡ ਦੇ ਉੱਤੇ ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਆ ਵੀ ਉਹਨਾਂ ਨੇ ਇੱਥੋਂ ਜਿਹੜੀ ਇੱਕ ਕਾਰ ਆ, 2 ਕਾਰਾਂ ਖੜੀਆਂ ਕੀਤੀਆਂ, ਜਿਹਦੇ ਵਿੱਚੋਂ 51 ਪਾਉਂਡ ਕ੍ਰਿਸਟਲ ਮੈਥ ਤੇ ਨਾਲ ਦੀ ਨਾਲ ਉਹਨਾਂ ਨੇ ਡਰੈਵਲ ਰੋਸ਼ਾਨ 46 ਸਾਲਾਂ ਦਾ, ਲਕੀਬਾ ਡੇਬਰੋ 43 ਸਾਲਾਂ ਦਾ, ਜਨੈਟ ਫਲੋਰੈਸ 54 ਸਾਲਾਂ ਦੀ, ਇਹਨਾਂ ਨੂੰ ਅਰੈਸਟ ਕੀਤਾ ਹੈ ਤੇ ਨਾਲ ਹਥਿਆਰ ਵੀ ਅਰੈਸਟ ਕੀਤੇ ਹੈਗੇ ਆ। ਸੈਕਰਾਮੈਂਟੋ ਦੇ ਵਿੱਚ ਪਿਛਲੇ ਮਹੀਨਿਆਂ ਦੇ ਦੌਰਾਨ ਜਿਹੜਾ ਕ੍ਰਾਈਮ ਆ ਬਹੁਤ ਜ਼ਿਆਦਾ ਵਧਿਆ ਹੋਇਆ ਆ। ਸੋ ਇਹ ਜਿਹੜੇ ਤਿੰਨੇ ਹੀ ਕੈਦੀ ਆ ਇਹਨਾਂ ਦੀ $5 ਲੱਖ ਦੀ ਬੇਲ ਰੱਖੀ ਗਈ ਆ। ਜੀ, ਸਦਰਨ ਕੈਲੀਫੋਰਨੀਆ ਦੇ ਵਿੱਚ ਰਿਵਰ ਸਾਈਡ ਵਾਲੇ ਪਾਸੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਆ, ਜਿਸ ਕਰਕੇ 2 ਜਾਣਿਆਂ ਦੀ ਮੌਤ ਹੋਈ ਆ। ਰਿਵਰਸਾਈਡ ਕਾਊਂਟੀ ਸ਼ੈਰਿਫ ਦੇ ਅਧਿਕਾਰੀਆਂ ਨੇ ਇਹ ਜਿਹੜਾ ਉਹ ਦੱਸਿਆ। ਅਨਇਨਕੋਰਪੋਰੇਟਡ ਏਰੀਆ ਪੈਰਿਸ ਇਲਾਕੇ ਦਾ ਉੱਥੇ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਆ। 2 ਜਾਣਿਆਂ ਦੀ ਮਰਨ ਦੀ ਪੁਸ਼ਟੀ ਹੋਈ ਆ ਤੇ ਇਸ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਹੋ ਚੁੱਕੀ ਆ। ਹਾਦਸਾ ਜਿਹੜਾ ਕਿ ਉਹ ਹੋਇਆ LA ਤੋਂ ਇਹ 65 ਮੀਲ ਦੂਰ ਦੱਸਿਆ ਜਾਂਦਾ ਆ। ਇਸ ਦੇ ਬਾਰੇ ਅਜੇ ਹੋਰ ਇੰਨੀ ਹੀ ਜਾਣਕਾਰੀ ਦਿੱਤੀ ਗਈ ਆ। ਮਰਨ ਵਾਲਿਆਂ ਦੀ ਅਜੇ ਤੱਕ ਸ਼ਨਾਖਤ ਨਹੀਂ ਕੀਤੀ ਗਈ।
ਕਹਿੰਦੇ ਵੀ ਸ਼ੈਰਿਫਸ ਨੇ ਸਨਕਿੰਗ ਰਿਵਰ ਸਟੈਨਸਲਸ ਟੂ ਸਟਾਕਟਨ ਪੋਰਟ ਵੱਲ ਨੂੰ ਜਾਂਦਾ ਆ, ਉੱਥੇ ਉਹਨੂੰ ਕੜਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਕਿਉਂਕਿ ਬਰਨਾਲਿਸ ਗੌਗ ਜੋ ਰਿਵਰ ਲੈਵਲ ਆ, ਉੱਥੇ 29.44 ਫੁੱਟ ਜਿਹੜਾ ਪਹੁੰਚ ਗਿਆ ਆ। ਫਲੱਡ ਸਟੇਜ 29 ਫੁੱਟ ਆ। ਇਸੇ ਤਰ੍ਹਾਂ ਜਿਹੜਾ ਮੋਡਰੇਟ ਫਲੱਡ ਸਟੇਜ ਆ ਉਹ 32 ਫੁੱਟ ਤੇ ਆ, ਤੇ ਆਲਰੇਡੀ 37.3 ਫੁੱਟ ਦੀ ਉਚਾਈ ਤੱਕ ਇਹ ਪਾਣੀ ਪਹੁੰਚ ਗਿਆ ਹੈਗਾ। ਲੈਵੀ ਦੇ ਉੱਤੇ 24 ਆਵਰ ਮੰਟੀਕੇ ਏਰੀਏ ਦੇ ਵਿੱਚ ਉਹਦੀ ਜਿਹੜੀ ਪੂਰੀ ਤਰ੍ਹਾਂ ਦੇਖਭਾਲ ਹੋ ਰਹੀ ਆ, ਕਿਸੇ ਤਰ੍ਹਾਂ ਕਿਤੇ ਲੈਵੀ ਇਹ ਟੁੱਟ ਨਾ ਜਾਵੇ, ਜਿਹੜਾ ਰਿਵਰ ਹੈਗਾ ਸਨਮੇਕਿੰਗ ਰਿਵਰ ਟੁੱਟ ਨਾ ਜਾਵੇ, ਉਹਦੇ ਨਾਲ ਮੰਟੀਕੇ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ ਹੈਗਾ। ਸਟੈਨਿਸਲਸ ਰਿਵਰ ਜਿਹੜਾ 10 ਮੀਲ ਸਾਊਥ ਆਫ ਮੰਟੀਕਾ ਆ, ਤੇ ਡੀਪ ਵਾਟਰ ਚੈਨਲ ਸਟਾਕਟਨ ਦੇ ਵਿੱਚ, ਉੱਥੇ ਵੀ ਜਿਹੜਾ ਪਾਣੀ ਆ ਪੂਰੀ ਤਰ੍ਹਾਂ ਓਵਰ ਦਾ ਜੋ ਲਿਮਿਟ ਆ ਉਹ ਜਾ ਰਿਹਾ ਆ। 55,000 ਲੋਕ ਇਹਨਾਂ ਕਮਿਊਨਿਟੀਆਂ ਦੇ ਲਾਗੇ ਛਾਗੇ ਰਹਿੰਦੇ ਆ, ਤੇ ਰੱਬ ਨਾ ਕਰੇ ਕਿਤੇ ਲੈਵੀ ਟੁੱਟ ਜਾਂਦੀ ਆ ਤੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਨੁਕਸਾਨ ਹੋਊਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵੈਦਰ ਦੇ ਇੰਪੈਕਟ ਕਿਸਾਨਾਂ ਉੱਤੇ ਬਹੁਤ ਭੈੜੇ ਤੌਰ ਦੇ ਉੱਤੇ ਪੈ ਰਹੇ ਆ। ਨਦਰਨ ਕੈਲੀਫੋਰਨੀਆ ਦੇ ਫਾਰਮਰਸ ਉਹ ਇਸ ਟਾਈਮ ਕਹਿੰਦੇ ਵੀ ਆਪਣੇ ਪ੍ਰੋਡਿਊਸ ਨੂੰ ਇੱਕ ਹਿਸਾਬ ਨਾਲ ਗੁੱਡ ਬਾਏ ਹੀ ਆਖ ਰਹੇ ਆ। ਇਸ ਸੀਜ਼ਨ ਦੇ ਵਿੱਚ ਕਹਿੰਦੇ ਵੀ ਖਾਸਾ ਨੁਕਸਾਨ ਜਿਹੜਾ ਆ ਉਹਨਾਂ ਨੂੰ ਝੱਲਣਾ ਪੈ ਸਕਦਾ ਆ। 12 ਸਾਲਾਂ ਤੋਂ ਕਿਸਾਨ ਜਿਹੜਾ ਚੱਲ ਰਿਹਾ ਹੌਪੇ ਗਲੋਸਰ, ਉਸਨੇ ਕਿਹਾ ਵੀ ਲਗਾਤਾਰ 20 ਦਿਨ ਹੋ ਗਏ ਆ ਉਹਨਾਂ ਦਾ ਖੇਤ ਜਿਹੜੇ ਆ ਪਾਣੀ ਦੇ ਅੰਡਰ ਆ, ਤੇ ਕਹਿੰਦਾ ਵੀ ਮੈਂ ਅਨੁਮਾਨ ਲਾ ਰਿਹਾ ਵੀ 35,000 ਦੇ ਤਕਰੀਬਨ ਇਸ ਦਾ ਨੁਕਸਾਨ ਉਸ ਨੂੰ ਝੱਲਣਾ ਪਊਗਾ। ਇਸ ਮਾਮਲੇ ਵਿੱਚ ਇਕੱਲਾ ਕਿਸਾਨ ਨਹੀਂ, ਨਦਰਨ ਕੈਲੀਫੋਰਨੀਆ ਦੇ ਨਾਲ ਸੈਂਟਰਲ ਵੈਲੀ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਨਟ ਕ੍ਰੌਪਸ ਦੇ ਫਾਰਮਰ ਆ, ਉਹਨਾਂ ਨੂੰ ਵੀ ਖਾਸਾ ਨੁਕਸਾਨ ਇਸ ਵਾਰ ਝੱਲਣਾ ਪਵੇਗਾ। ਸੋ ਇਹ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਾੜੀ ਹੋ ਸਕਦੀ। ਇਹ ਹੁਣ ਦੇਖਣਾ ਹੋਊਗਾ ਵੀ ਇਸ ਨੂੰ USDA, NRCS, CDFA ਵਾਲੇ ਜਾਂ ਸਰਕਾਰਾਂ ਆ ਉਹ ਕਿਸ ਤਰੀਕੇ ਦੇ ਨਾਲ ਨਜਿੱਠਦੀਆਂ ਆ। ਇੱਦਾਂ ਪ੍ਰੋਡਿਊਸ ਖਰਾਬ ਹੋਣ ਦੇ ਨਾਲ ਆਮ ਲੋਕਾਂ ਦੇ ਲਈ ਵੀ ਰਾਸ਼ਨ ਪਾਣੀ ਜਿਹੜਾ ਆ ਹੋਰ ਸਟੋਰਾਂ ਦੇ ਵਿੱਚ ਮਹਿੰਗਾ ਹੋ ਸਕਦਾ ਹੈ। ਜੀ ਬਿਲਕੁਲ। ਅਗਲੀ ਖਬਰ ਆ ਰਹੀ ਹੈ, ਕਹਿੰਦੇ ਵੀ DDT ਜਿਹੜਾ ਆਪਾਂ ਇੰਡੀਆ 'ਚ ਬਹੁਤ ਸੁਣਦੇ ਸੀ, ਇਹਦੀ ਬਹੁਤ ਜ਼ਿਆਦਾ ਕੰਸਨਟ੍ਰੇਸ਼ਨ ਕੈਲੀਫੋਰਨੀਆ ਦੀ ਸੀ ਫਲੋਰ ਦੇ ਵਿੱਚ ਦੇਖੀ ਗਈ ਹੈਗੀ ਆ। ਸੋ ਇਹਦਾ ਜਿਹੜਾ ਅਸਰ ਆ ਜੋ ਸੀ ਦੇ ਵਿੱਚ ਐਨੀਮਲਸ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਆ। ਕਹਿੰਦੇ ਇੰਡਸਟਰੀਅਲ ਕੰਪਨੀਜ਼ ਨੇ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਟੌਕਸਿਕ ਕੈਮੀਕਲ ਵੇਸਟ, ਜਿਹਦੇ ਵਿੱਚ DDT ਵੀ ਵਰਤੀ ਜਾਂਦੀ ਆ, ਉਹਨੂੰ ਇਹ ਡੰਪ ਕਰਦੇ ਰਹੇ, ਤੇ ਹੁਣ ਸਾਇੰਟਿਸਟ ਨੇ ਲੱਭਿਆ ਆ ਵੀ ਇਹ ਸਾਰੇ ਉਹ ਪੂਰੇ ਏਰੀਏ ਦੇ ਵਿੱਚ ਪਾਣੀ ਦੇ ਵਿੱਚ DDT ਸ਼ੋ ਹੋ ਰਹੀ ਹੈਗੀ ਆ। 2 ਸਾਲਾਂ ਤੋਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਸੀ, ਕਹਿੰਦੇ ਪਈ ਟੈਨਸ ਆਫ ਥਾਊਜ਼ੈਂਡਸ ਆਫ ਬੈਰਲ ਜੋ ਵੇਸਟ ਦੇ ਆ ਉਹ ਕੋਸਟ ਆਫ ਲਾਸ ਏਂਜਲਸ ਦੇ ਵਿੱਚ ਸਿੱਟੇ ਗਏ ਸੀ, ਤੇ ਹੁਣ ਉਹਦੇ ਵਿੱਚੋਂ ਇਹ DDT ਨਿਕਲ ਰਹੀ ਆ। ਜੋ ਇਹ ਬੈਰਲ ਸਿੱਟੇ ਗਏ ਸੀ 50 60 70 ਸਾਲ ਪਹਿਲਾਂ ਸਿੱਟੇ ਗਏ ਸੀ। ਸੋ ਉਹਨਾਂ ਦੇ ਅਸਰ ਹੁਣ ਜਿਹੜਾ ਉਹ ਦੇਖ ਰਹੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੈਂਕਾਂ ਦੀ ਸਥਿਤੀ ਕਿੱਦਾਂ ਆ ਉਸ ਦੇ ਬਾਰੇ ਅਨੁਮਾਨ ਲਾਉਣਾ ਕੋਈ ਇਸ ਟਾਈਮ ਸੌਖਾ ਕੰਮ ਨਹੀਂ ਆ। ਅਧਿਕਾਰੀ ਤਾਂ ਇਹ ਬਾਰ-ਬਾਰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਆ, ਕਹਿੰਦੇ ਵੀ ਸੇਫ ਐਂਡ ਸਾਊਂਡ ਐਂਡ ਰੈਜ਼ਿਲੀਐਂਟ ਆ, ਵੀ ਕੋਈ ਚੱਕਰ ਨਹੀਂ ਆ। ਪਰ ਹੁਣ ਤੱਕ $100 ਬਿਲੀਅਨ ਦੇ ਤਕਰੀਬਨ ਲੋਕਾਂ ਨੇ ਜਿਹੜੇ ਡਿਪੋਜ਼ਿਟ ਸੀਗੇ ਉਹ ਬੈਂਕਾਂ ਚੋਂ ਕਢਾ ਲਏ ਹੈਗੇ ਆ। ਫੈਡਰਲ ਰਿਜ਼ਰਵ ਦਾ ਜਿਹੜਾ ਇਹ ਡਾਟਾ ਆ ਉਹ ਦੱਸ ਰਿਹਾ ਆ 15 ਮਾਰਚ ਦੇ ਵੀਕ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਸਿਲੀਕਨ ਵੈਲੀ ਬੈਂਕ, ਸਿਗਨੇਚਰ ਬੈਂਕ ਦੇ ਫੇਲ ਹੋਣ ਤੋਂ ਬਾਅਦ ਹੁਣ ਤੱਕ 98.4 ਬਿਲੀਅਨ ਲੋਕਾਂ ਨੇ ਵੱਖ-ਵੱਖ ਬੈਂਕਾਂ ਦੇ ਖਾਤਿਆਂ ਦੇ ਵਿੱਚੋਂ ਕਢਾ ਲਿਆ ਹੈਗਾ ਆ। ਸੋ ਅਧਿਕਾਰੀ ਕੋਸ਼ਿਸ਼ ਤਾਂ ਕਰ ਰਹੇ ਆ ਭਰੋਸਾ ਦਿਵਾਉਣ ਦੀ, ਪਰ ਲੋਕਾਂ ਨੂੰ ਇੱਦਾਂ ਲੱਗ ਰਿਹਾ ਵੀ ਹਾਲ ਦੀ ਘੜੀ ਕੋਈ ਭਰੋਸਾ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਫੈਡਰਲ ਰਿਜ਼ਰਵ ਚੇਅਰਮੈਨ ਜਰੋਮ ਪਾਵਲ, ਟ੍ਰੈਜਰੀ ਸਕੱਤਰ ਯੈਨਟ ਯੈਲਨ ਤੇ ਇਸ ਤੋਂ ਇਲਾਵਾ ਹੋਰ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਇੱਕ ਕਲੋਜ਼ਡ ਮੀਟਿੰਗ ਕੀਤੀ ਆ ਫਾਈਨੈਂਸ਼ੀਅਲ ਸਟੇਬਿਲਿਟੀ ਓਵਰਸਾਈਟ ਕਾਉਂਸਲ ਦੀ। ਅੱਜ ਜਿਹੜੀ ਇਹ ਮੀਟਿੰਗ ਹੋਈ ਆ ਉਸ ਦੇ ਵਿੱਚ ਕੀ ਡਿਸਕਸ਼ਨਸ ਹੋਈਆਂ ਆ, ਕਿਉਂਕਿ ਇਹ ਬੰਦ ਕਮਰਾ ਮੀਟਿੰਗ ਸੀ, ਇਸ ਬਾਰੇ ਬਹੁਤਾ ਜਗ ਜ਼ਾਹਰ ਨਹੀਂ ਕੀਤਾ ਗਿਆ। ਜੋ ਦੱਸਣਗੇ
ਉਸ ਦੇ ਵਿੱਚੋਂ ਹੀ ਗੱਲਾਂ ਜਿਹੜੀਆਂ ਲੱਭਣ ਦੀ ਕੋਸ਼ਿਸ਼ ਹੋਵੇਗੀ। ਕੌਂਸਲ ਨੇ ਕਿਹਾ ਵੀ ਜਿਹੜੀਆਂ ਮੌਜੂਦਾ ਸਥਿਤੀਆਂ ਨੇ ਬੈਂਕਿੰਗ ਖੇਤਰ ਦੀਆਂ ਤੇ ਹੋਰ ਜਿਹੜੀਆਂ ਇੰਸਟੀਟਿਊਸ਼ਨਸ ਆ ਜਿਹੜੀਆਂ ਇਸ ਟਾਈਮ ਸਟ੍ਰੈਸ ਦੇ ਅੰਡਰ ਆ, ਦਬਾਅ ਅਧੀਨ ਆ, ਉਹਨਾਂ ਬਾਰੇ ਜਿਹੜੀ ਆ ਗੱਲਬਾਤ ਕੀਤੀ ਗਈ ਆ। ਤੇ ਫੇਅਰ ਸਟੇਟਮੈਂਟ ਦੇ ਵਿੱਚ ਇਹੀ ਕਿਹਾ ਵੀ ਯੂਐਸ ਬੈਂਕਿੰਗ ਸਿਸਟਮ ਸਾਊਂਡ ਐਂਡ ਰੈਜ਼ਿਲੀਐਂਟ ਜਿਹੜਾ ਉਹ ਹੈਗਾ ਆ। ਤੇ ਪਰ ਦੇਖਦੇ ਹਾਂ ਕਿ ਕੀ ਹੁੰਦਾ ਹੈ। ਹਰਜੋਤ ਸਿੰਘ ਜੀ, ਡਾਟਾ ਇਹ ਵੀ ਸ਼ੋਅ ਕਰਦੇ ਆ ਵੀ ਛੋਟੇ ਬੈਂਕਾਂ ਦੇ ਵਿੱਚੋਂ ਸਭ ਤੋਂ ਵੱਧ ਮਨੀ ਜਿਹੜੀ ਉਹ ਕੱਢੀ ਗਈ ਆ। ਲਾਰਜ ਵੱਡੇ ਬੈਂਕ ਉਹਨਾਂ ਦੇ ਖਾਤਿਆਂ ਵਿੱਚ $67 ਬਿਲੀਅਨ ਉਹ ਐਡ ਹੋਇਆ ਆ ਤੇ ਛੋਟੇ ਬੈਂਕਾਂ ਦੇ ਵਿੱਚੋਂ $120 ਬਿਲੀਅਨ ਕੱਢ ਲਿਆ ਗਿਆ ਹੈਗਾ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਾਫੀ ਚੁਣੌਤੀ ਭਰਪੂਰ ਮਾਹੌਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਰਹੂਗਾ ਤੇ ਇਸ ਨੂੰ ਲੈ ਕੇ ਫਿਕਰਮੰਦੀ ਵੀ ਜਿਹੜੀ ਲੋਕਾਂ 'ਚ ਕਾਫੀ ਵਧੀ ਹੋਈ ਆ। ਜੀ ਬਿਲਕੁਲ। ਤੇ ਲੇ-ਆਫ ਵੀ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈਗੀ ਆ। ਆਪਾਂ ਦੱਸਿਆ ਸੀ ਵੀ ਐਮਾਜ਼ੋਨ ਨੇ 9,000, ਐਕਸੈਂਚਰ ਨੇ 19,000 ਤੇ ਅੱਜ ਇਹ ਵੀ ਆ ਰਿਹਾ ਵੀ ਐਪਲ ਨੇ ਵੀ ਜਿਹੜੇ ਆ 6,000 ਦੇ ਕਰੀਬ 600 ਦੇ ਕਰੀਬ ਉਹਨਾਂ ਦੇ ਗਾਰਡਸ ਜਿਨ੍ਹਾਂ ਦੀਆਂ ਜੌਬ ਸੀਗੀਆਂ ਉਹਨਾਂ ਨੂੰ ਲੇ-ਆਫ ਕੀਤਾ ਹੈ। ਹਾਲਾਂਕਿ ਕੁਛ ਕੁ ਨੂੰ ਜਿਹੜਾ ਆ ਰੀਹਾਇਰ ਵੀ ਕੀਤਾ ਗਿਆ ਆ। ਓਵਰਆਲ ਜਿਹੜੀ ਆ ਸਿਚੁਏਸ਼ਨ ਜੌਬਸ ਦੀ ਉਹ ਇਸ ਟਾਈਮ ਟੈਕ ਇੰਡਸਟਰੀ ਦੇ ਵਿੱਚ ਬਹੁਤ ਬੈਡ ਚੱਲ ਰਹੀ ਹੈਗੀ ਆ। ਜੀ ਤੇ ਜਾਂਦੇ ਜਾਂਦੇ ਜੇ ਮਾਰਕੀਟਸ ਦੇ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨ ਦੇ ਵਿੱਚ 132 ਪੁਆਇੰਟ ਵੱਧ ਕੇ 32,238 ਦੇ ਬੰਦ ਹੋਇਆ। S&P 22 ਪੁਆਇੰਟ ਵੱਧ ਕੇ 3971 ਤੇ, ਨੈਸਡੈਕ 37 ਪੁਆਇੰਟ ਵੱਧ ਕੇ 11,824 ਤੇ ਬੰਦ ਹੋਇਆ। ਸੋਨੇ ਦਾ ਭਾਅ $1981 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ ਰਹੀ ਆ। 10-year yield 3.37%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,615 ਤੇ ਇਥੀਰੀਅਮ $1,759 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 35 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੇ ਤੇ ਜੀ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਸੈਕਰਾਮੈਂਟੋ ਦੇ ਵਿੱਚ ਜੋ ਗੁਰਦੁਆਰਾ ਬਰਾੜਸ਼ਾਹ ਰੋਡ ਆ ਉੱਥੇ ਨਗਰ ਕੀਰਤਨ ਆ ਇਸ ਐਤਵਾਰ ਨੂੰ ਤੇ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪੂਰੀ ਪਹੁੰਚੂਗੀ। ਕੋਸ਼ਿਸ਼ ਵੀ ਕਰਾਂਗੇ ਆਪਾਂ ਲਾਈਵ ਕਵਰੇਜ ਉੱਥੋਂ ਦਿਖਾਈ ਜਾਵੇ। ਤੇ ਐਤਵਾਰ ਨੂੰ ਨਗਰ ਕੀਰਤਨ ਹੋਣਾ ਆ। ਕਾਫੀ ਵੱਡਾ ਏਰੀਆ ਆ ਜਿਹੜਾ ਨਗਰ ਕੀਰਤਨ 'ਚ ਕਵਰ ਹੋਣਾ। ਸੋ ਉੱਥੇ ਕਈ ਸਟਰੀਟਸ ਬੰਦ ਹੋਣੀਆਂ ਆ। ਕੋਸ਼ਿਸ਼ ਕਰੋ ਟਾਈਮ ਸਿਰ ਗੁਰੂ ਘਰ ਜਿਹੜਾ ਪਹੁੰਚ ਜਿਓ। ਤੇ ਸ਼ਾਮਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਤੁਸੀਂ ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਤੋਂ ਪੰਜਾਬੀ ਰੇਡੀਓ USA ਤੇ ਲਾਈਵ ਸੁਣਦੇ ਹੋ। ਜੀ ਬਿਲਕੁਲ। ਤੇ ਕੱਲ ਸ਼ਾਮ ਨੂੰ ਫਰੈਜ਼ਨੋ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ ਇੰਡੀਆ ਦੇ ਵਿੱਚ ਜੋ ਆਪਰੇਸ਼ਨ ਚੱਲ ਰਿਹਾ ਹੈ ਪੰਜਾਬ ਦਾ, ਉਸ ਦੇ ਉਲਟ 4 ਵਜੇ ਜਿਹੜਾ ਆ ਉਹ ਪ੍ਰੋਗਰਾਮ ਲਿਖਿਆ ਗਿਆ ਆ। ਤੇ ਜਿੰਨੇ ਵੀ ਫਰੈਜ਼ਨੋ ਤੇ ਉਸ ਦੇ ਇਰਦ ਗਿਰਦ ਇਲਾਕਿਆਂ 'ਚ ਰਹਿੰਦੇ ਆ ਉਹ ਉਸ ਰੈਲੀ ਦੇ ਵਿੱਚ, ਉਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਸਕਦੇ ਨੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।